ਅਸਲਾਮੁਅਲੈਕੁਮ ਸੱਜਣੋ ਤੇ ਮਿੱਤਰੋ। ਮੇਰਾ ਨਾਮ ਹੈ ਅਰਸ਼ਦ ਭੱਟੀ ਤੇ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬੀ ਪ੍ਰੋਗਰਾਮ ਪੰਜ ਰੰਗ। ਇਹ ਪ੍ਰੋਗਰਾਮ ਤੁਸੀਂ YouTube ਚੈਨਲ ਪੰਜ ਰੰਗ ਤੋਂ ਵੀ ਦੇਖ ਸਕਦੇ ਹੋ ਤੇ ਸਾਡੇ ਫੇਸਬੁੱਕ ਦੇ ਪੇਜ ਸਾਡਾ ਰੰਗਲਾ ਪੰਜਾਬ ਉਹਦੇ ਤੇ ਵੀ ਦੇਖ ਸਕਦੇ ਹੋ। ਸਾਡੀ ਅੱਜ ਦੀ ਗੱਲਬਾਤ ਹੈ ਵੇ ਮੋਦੀ ਦੀ ਚੀਨ ਯਾਤਰਾ, ਜਿਹੜੀ ਕਿ ਚੰਦ ਦਿਨ ਪਹਿਲਾਂ ਹੋਈ ਏ। ਔਰ ਅਸੀਂ ਇਹ ਦੇਖਣਾ ਹੈਗਾ ਕਿ ਕਿਆ ਇਹ ਭਾਰਤ ਦੀ ਕੋਈ ਨਵੀਂ ਚਾਲ ਹੈ ਜਾਂ ਸਿਰਫ ਅਮਰੀਕਾ ਨੂੰ ਕੋਈ ਵਿਖਾਲੀ ਹੈਗੀ ਹੈ। ਇਸ ਮੌਜੂ ਤੇ ਗੱਲ ਕਰਨ ਵਾਸਤੇ ਮੈਂ ਅਰਸ਼ਦ ਭੱਟੀ ਤੁਹਾਡੇ ਸਾਹਮਣੇ ਹਾਜ਼ਰ ਹਾਂ ਔਰ ਮੇਰੇ ਨਾਲ ਨੇ ਇਕਬਾਲ ਸ਼ਾਹਿਦ ਸਾਹਿਬ। अस्सलाम वालेकुम नाजरीन जी पट्टी साहब। ਅੱਛਾ ਇਹ ਦੱਸੋ ਹੋਇਆ ਕੀ ਹੈ ਯਾਨੀ ਉੱਥੇ ਮੋਦੀ ਜਿਹੜਾ ਗਿਆ ਤੇ ਉਹਦੀ ਕਿਹਦੇ ਨਾਲ ਮੁਲਾਕਾਤ ਹੋਈ, ਮਾਮਲਾਤ ਕੀ ਹੋਏ ਨੇ? ਹੋਇਆ ਹੈ ਜੀ ਕਿ 31 ਤਰੀਕ ਵਾਲੇ ਦਿਨ, ਪਿਛਲੇ ਮਹੀਨੇ ਦੀ 31 ਤਰੀਕ ਵਾਲੇ ਦਿਨ ਤੁਹਾਨੂੰ ਪਤਾ ਹੀ ਹੈ ਕਿ ਸ਼ੰਘਾਈ ਤਾਵਨ ਤਨਜ਼ੀਮ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਜਿਹਨੂੰ ਕਹਿੰਦੇ ਨੇ, ਅੱਛਾ ਉਹਦਾ ਪਹਿਲਾਂ ਇਹਦਾ ਸਮਿਟ। ਕੋਈ ਦੱਸੋ, ਇਹ ਤਨਜ਼ੀਮ ਦੇ ਬਾਰੇ ਕੋਈ ਦੱਸੋ ਸਾਨੂੰ। ਜੀ ਮੈਂ ਅਰਜ਼ ਕਰਨਾ ਵਾ, ਇਹ ਤਨਜ਼ੀਮ ਜਿਹੜੀ ਹੈ 90s ਵਿੱਚ ਇਹਨੂੰ ਆਪਣਾ ਇਹਦੀ ਇਬਤਦਾ ਕੀਤੀ ਗਈ ਸੀ ਔਰ ਇਹਦੇ ਵਿੱਚ ਇਬਤਦਾ 'ਚ ਚੰਦ ਮੁਲਕ ਸ਼ਾਮਿਲ ਸਨ, ਲੇਕਿਨ ਆਹਿਸਤਾ ਆਹਿਸਤਾ ਮੁਲਕ ਜਿਹੜੇ ਨਾ ਬੇਸਿਕਲੀ ਤੇ ਇਹ ਸੈਂਟਰਲ ਏਸ਼ੀਅਨ ਸਟੇਟਸ ਔਰ ਰਸ਼ੀਆ ਔਰ ਚੀਨ ਦਾ ਆਈਡੀਆ ਸੀ ਔਰ ਉਸ ਤੋਂ ਬਾਅਦ ਆਹਿਸਤਾ ਆਹਿਸਤਾ ਇਹਦੇ ਮੈਂਬਰਾਨ ਵੱਧਦੇ ਗਏ ਨੇ। ਔਰ ਇਹਨੂੰ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਜਿੱਦਾਂ ਨੈਟੋ ਹੈ ਉਹਦਾ ਕੋਈ, ਇਹ ਸਮਝ ਲਓ ਕਿ ਏਸ਼ੀਆ ਦਾ ਉਹਦਾ ਨੇਮਲ ਬਦਲੇ, ਲੇਕਿਨ ਮੇਰਾ ਆਪਣਾ ਤਜਜ਼ੀਆ ਔਰ ਖਿਆਲ ਇਹ ਹੈਗਾ ਕਿ ਹਰਗਿਜ਼ ਐਸਾ ਨਹੀਂ, ਕਿਉਂਕਿ ਨੇਟੋ ਜਿਹੜਾ ਹੈਗਾ ਉਹ ਬਿਲਕੁਲ ਇੱਕ ਮਿਲਟਰੀ ਅਲਾਇੰਸ ਹੈਗਾ, ਲੇਕਿਨ ਸ਼ੰਘਾਈ ਤਾਵਨ ਤਨਜ਼ੀਮ ਜਿਹੜੀ ਹੈ ਇਹ ਕੋਈ ਮਿਲਟਰੀ ਅਲਾਇੰਸ ਨਹੀਂ ਹੈਗਾ। ਇਸ ਦਫਾ ਆਲਮੀ ਹਾਲਾਤ ਕੁਝ ਐਸੇ ਸਨ ਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਜਿਹੜਾ ਥਿਆਂਜਨ ਦੇ ਵਿੱਚ, ਥਿਆਂਜਨ ਇੱਕ ਸ਼ਹਿਰ ਹੈਗਾ ਬੀਜਿੰਗ ਦੇ ਨਾਲ ਹੀ ਕੋਈ 100-150 ਕਿਲੋਮੀਟਰ ਤੇ, ਉੱਥੇ ਦਾ ਇਜਲਾਸ ਹੋਇਆ, ਸਰਬਰਾਹੀ ਇਜਲਾਸ, ਜਿਹੜਾ ਕਿ 2 ਦਿਨ ਤੇ ਮੁਸ਼ਤਮਿਲ ਸੀ। ਔਰ ਗਲੋਬਲ ਸਾਊਥ ਜਿਹਨੂੰ ਅਸੀਂ ਕਹਿੰਦੇ ਹਾਂ ਖਾਸ ਤੌਰ ਤੇ, ਔਰ ਜਿਹੜਾ ਯੂਰੇਸ਼ੀਆ ਔਰ ਏਸ਼ੀਆ ਦੇ ਮਮਾਲਿਕ ਨੇ ਉਹਨਾਂ ਦੇ ਸਰਬਰਾਹਾਨ ਜਿਹੜੇ ਨੇ ਉਹ ਬਹੁਤ ਜ਼ਿਆਦਾ ਤਾਦਾਦ ਵਿੱਚ ਇੱਥੇ ਪਹੁੰਚੇ ਸਨ, ਜਿਨ੍ਹਾਂ ਵਿੱਚ ਸਰੇ ਫਹਿਰਿਸਤ ਨੇ ਵਲਾਦੀਮੀਰ ਪੁਟਿਨ, ਰਸ਼ੀਆ ਦੇ ਜਿਹੜੇ ਸਦਰ ਨੇ, ਔਰ ਉਸ ਤੋਂ ਬਾਅਦ ਤੁਰਕੀ ਦੇ ਤੁਰਕੀਆ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਪਹੁੰਚੇ ਸਨ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਵੀ ਅਟੈਂਡ ਕੀਤਾ ਹੈਗਾ, ਔਰ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰਾ ਮੋਦੀ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਡੈਲੀਗੇਸ਼ਨ ਦੇ ਨਾਲ ਇਸ ਦਫਾ ਦੀ ਆਰਗੇਨਾਈਜੇਸ਼ਨ ਦੀ ਜਿਹੜੀ ਸ਼ਮਾਲੀ ਕੋਰੀਆ ਵਿੱਚ ਹੈ ਸੀ, ਸ਼ਮਾਲੀ ਕੋਰੀਆ ਤੇ ਬੜਾ ਸ਼ਮਾਲੀ ਕੋਰੀਆ ਦੇਖੋ ਹੈਗਾ। ਨਹੀਂ, ਸ਼ਮਾਲੀ ਕੋਰੀਆ ਜਿਹੜਾ ਹੈਗਾ ਉਹ ਬਾਅਦ ਵਿੱਚ ਪਰੇਡ ਵਿੱਚ ਸ਼ਾਮਿਲ ਹੋਇਆ ਹੈਗਾ ਅੱਛਾ ਉਹ। ਜੀ ਉੱਥੇ ਨਹੀਂ ਸੀਗਾ ਉਹ, ਤੇ ਬੀਜਿੰਗ ਦੇ ਵਿੱਚ ਜਿਹੜੀ 3 ਦਿਨ ਬਾਅਦ ਪਰੇਡ ਹੋਈ ਹੈ ਉਹ ਅਸੀਂ ਫਿਰ ਕਿਸੇ ਵੇਲੇ ਉਹਦੇ ਤੇ ਗੱਲ ਕਰਾਂਗੇ, ਉਹਦੇ ਮੈਂ ਵਿੱਚ ਸ਼ਾਮਿਲ ਆਪਣੇ ਹੋਇਆ। ਨਾਜ਼ਰੀਨ ਨੂੰ ਦੱਸਾਂ ਕਿ ਅਰਸ਼ਦ ਭੱਟੀ ਸਾਹਿਬ ਬੀਜਿੰਗ 'ਚ ਹੀ ਬੈਠੇ ਨੇ, ਬੀਜਿੰਗ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ, PhD ਡਾਕਟਰ ਨੇ, ਤੇ ਅੱਜ ਜਿਹੜੀ ਗੁਫ਼ਤਗੂ ਹੈ ਬੜੀ ਬਾਮਾਨੀ ਇਹਨਾਂ ਨਾਲ। ਅੱਛਾ ਫਿਰ ਇਸ ਦੇ ਵਿੱਚ ਕੋਈ ਨਤੀਜਾ ਨਿਕਲਿਆ ਸਮਿਟ ਦੇ ਵਿੱਚ? ਨਵੀਂ ਗੱਲ ਕਿਹੜੀ ਸਾਹਮਣੇ ਆਈ? ਨਤੀਜਾ ਦੇਖੋ ਜੀ, ਗੱਲ ਹੈਗੀ ਹੈ ਕਿ ਇਹਦਾ ਸਰਬਰਾਹੀ ਇਜਲਾਸ ਸੀ, ਇਹਦੇ ਵਿੱਚ ਮੁਲਾਕਾਤਾਂ ਜਿਹੜੀਆਂ ਨੇ ਉਹ ਸਾਰੇ ਲੀਡਰਸ ਦੀਆਂ ਆਪਸ ਵਿੱਚ ਮੁਲਾਕਾਤਾਂ ਹੋਈਆਂ ਨੇ। ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਨੇ ਉਹਨਾਂ ਦੀਆਂ ਵੀ ਮੁਲਾਕਾਤਾਂ ਹੋਈਆਂ ਨੇ, ਸਾਰੇ ਲੀਡਰਾਂ ਨਾਲ, ਪਿਊਟਨ ਨਾਲ ਵੀ ਮੁਲਾਕਾਤ ਹੋਈ ਹੈ, ਬਾਕੀ ਲੀਡਰਾਂ ਨਾਲ ਵੀ ਮੁਲਾਕਾਤ ਹੋਈ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਉਹ ਚੀਨ ਦੇ ਸਦਰ, ਜ਼ਾਹਿਰ ਹੈ ਉਹਨਾਂ ਦੀ ਸਰਬਰਾਹੀ ਵਿੱਚ ਸਮਿਟ ਹੋਈ ਹੈਗੀ ਹੈ, ਉਹਨਾਂ ਨਾਲ ਮੁਲਾਕਾਤ ਹੋਈ ਹੈ। ਔਰ ਇਸੇ ਤਰ੍ਹਾਂ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰਾ ਮੋਦੀ ਜਿਹੜੇ ਨੇ ਉਹਨਾਂ ਦੀਆਂ ਵੀ ਮੁਲਾਕਾਤਾਂ ਹੋਈਆਂ ਨੇ, ਉਹਨਾਂ ਦੀਆਂ ਵੀ ਪਿਊਟਨ ਨਾਲ ਵੀ ਮੁਲਾਕਾਤ ਹੋਈ ਹੈ ਔਰ ਸਦਰ ਸ਼ੀ ਜਿਨਪਿੰਗ ਨਾਲ ਵੀ ਮੁਲਾਕਾਤ ਹੋਈ ਹੈ। ਹਾਂਜੀ ਹੁਣ ਅਸੀਂ ਬਿਲਕੁਲ ਹੁਣ ਅਸੀਂ ਇਸ ਤਰ੍ਹਾਂ ਕਰਦੇ ਹਾਂ। ਪਹਿਲੀ ਗੱਲ ਤੇ ਇਹ ਹੋਈ ਕਿ ਇਹ ਬੜੀ ਇੰਪੋਰਟੈਂਟ ਮੀਟਿੰਗ ਸੀ ਔਰ ਇਹਦੇ ਵਿੱਚ ਇੰਨੇ ਆਦਮੀ ਸਰਬਰਾਹਾਂ ਦਾ, ਖਾਸ ਤੌਰ ਤੇ ਚੀਨ ਔਰ ਰੂਸ ਦੇ ਜਿਹੜੇ ਸਰਬਰਾਹ ਨੇ ਉਹਨਾਂ ਦਾ ਇਕੱਠਾ, ਤੁਰਕੀ ਦਾ, ਪਾਕਿਸਤਾਨ ਦਾ, ਫਿਰ ਇੰਡੀਆ ਵੀ ਆ ਗਿਆ। ਉਹਦੀ ਆਪਣੀ ਜਗ੍ਹਾ ਤੇ ਬੜੀ ਅਹਿਮੀਅਤ, ਲੇਕਿਨ ਸਾਡਾ ਅੱਜ ਦਾ ਮੌਜੂ ਇਹ ਕਿ ਇੰਡੀਆ ਉੱਥੇ ਚਲਾ ਗਿਆ ਤੇ ਉਹ ਕੀ ਕਰਨ ਚਲਾ ਗਿਆ। ਲੇਕਿਨ ਪਹਿਲਾਂ ਦੱਸੋ ਕਿ ਉੱਥੇ ਫਿਰ ਕਿਹਦੇ ਕਿਹਦੇ ਨਾਲ ਮੁਲਾਕਾਤ ਹੋਈ ਆਪਣਾ ਮੋਦੀ ਸਾਹਿਬ? ਦੇਖੋ ਜੀ, ਇੰਡੀਆ ਦੀ ਮੁਲਾਕਾਤ ਜਿਹੜੀ ਇੰਪੋਰਟੈਂਟ ਮੁਲਾਕਾਤ ਹੈ, ਸਾਈਡ ਲਾਈਨ ਤੇ ਛੋਟੀਆਂ-ਛੋਟੀਆਂ ਮੁਲਾਕਾਤਾਂ ਤੇ ਜ਼ਿਆਦਾ ਰਹਿੰਦੀਆਂ ਨੇ, ਲੇਕਿਨ ਸਭ ਤੋਂ ਅਹਿਮ ਮੁਲਾਕਾਤ ਇੰਡੀਆ ਦੇ ਡੈਲੀਗੇਸ਼ਨ ਦੀ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨਾਲ ਹੋਈ, ਯਾਨੀ ਚੀਨ ਦੀ ਲੀਡਰਸ਼ਿਪ ਨਾਲ ਮੁਲਾਕਾਤ ਹੋਈ। ਤੁਹਾਨੂੰ ਪਤਾ ਹੀ ਹੈ ਕਿ ਮੁਲਾਕਾਤ ਹੋਈ ਹੈ। ਮੈਂ ਅਰਜ਼ ਕਰਦਾ, ਚੀਨ ਤੇ ਭਾਰਤ ਦੇ ਦਰਮਿਆਨ ਜਿਹੜੇ ਤਾਲੁਕਾਤ ਨੇ ਉਹ ਤਾਲੁਕਾਤ ਬੜੇ ਇੱਕ ਬੈਲੈਂਸਿੰਗ ਕਿਸਮ ਦੇ ਤਾਲੁਕਾਤ ਨੇ। ਮਿਸਾਲ ਦੇ ਤੌਰ ਤੇ ਚੀਨ ਜਿਹੜਾ ਹੈ ਉਹਦੇ ਪਾਕਿਸਤਾਨ ਨਾਲ ਇਸ ਕਿਸਮ ਦੇ ਤਾਲੁਕਾਤ ਨੇ ਜਿਹੜੇ ਕਿ ਜਿਹਨੂੰ ਅਸੀਂ ਆਲ ਵੈਦਰ ਫਰੈਂਡ ਦੇ ਤੌਰ ਤੇ ਯਾਦ ਕਰਨੇ ਆ, ਔਰ ਹਿਮਾਲਿਆ ਨਾਲ ਉੱਚੇ ਔਰ ਸਮੁੰਦਰਾਂ ਨਾਲ ਗਹਿਰੇ ਤਾਲੁਕਾਤ ਨੇ। ਸੋ ਪਾਕਿਸਤਾਨ ਦੀ ਕੀਮਤ ਤੇ
ਭਾਰਤ ਨਾਲ ਵੀ ਕਦੀ ਉਹਨਾਂ ਦੇ ਤਾਲੁਕਾਤ ਉਸ ਤਰ੍ਹਾਂ ਜਿਹੜੇ ਨੇ ਉਹ ਨਹੀਂ ਹੋ ਇਹ ਗੱਲ ਸਕਦੇ। ਅਸੀਂ ਬਾਅਦ ਚ ਕਰਦੇ ਆ, ਅਸੀਂ ਇਹ ਅੱਜ ਦੇਖਣਾ ਹੀ ਇਹ ਵੇ ਕਿ ਇੰਡੀਆ ਇਹ ਕਿਉਂ ਕੀਤਾ ਹੈ। ਮੈਂ ਤੁਹਾਨੂੰ ਥੋੜਾ ਜਿਹਾ ਇਹ ਦੱਸਣਾ ਚਾਹੁੰਦਾ ਕਿ ਇੰਡੀਆ ਔਰ ਦੁਨੀਆ ਨੇ ਇਸ ਮੀਟਿੰਗ ਨੂੰ ਕਿਵੇਂ ਦੇਖਿਆ। ਬੇਸਿਕਲੀ ਜੀ ਇੰਡੀਆ ਨੇ ਤੇ ਇਹ ਕਿਹਾ ਹੈ ਕਿ ਅਸੀਂ ਹੁਣ ਜਿਹੜੇ ਹਰੀਫ ਨਹੀਂ ਗਏ, ਅਸੀਂ ਇੱਕ ਦੂਜੇ ਦੇ ਯਾਨੀ ਪਾਰਟਨਰ ਬਣ ਗਏ। ਇੰਡੀਆ ਦੇ ਅਖਬਾਰ ਔਰ ਇੰਡੀਆ ਦੀ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ, ਇਹ ਉਹਦਾ ਕਹਿਣਾ ਹੈ। ਇਸੇ ਤਰੀਕੇ ਦੇ ਨਾਲ ਜਿਹੜੇ ਆਲਮੀ ਅਖਬਾਰਾਤ ਨੇ, ਆਲਮੀ ਅਖਬਾਰਾਤ ਇਹਨੂੰ ਕਹਿ ਰਹੇ ਨੇ ਕਿ ਇੰਡੀਆ ਨੂੰ ਚੂੰਕਿ ਥੋੜੀ ਤਕਲੀਫ ਆਈ ਹੈ ਅਮਰੀਕਾ ਨੂੰ ਔਰ ਵੈਸਟਰਨ ਨੂੰ, ਤੇ ਇਸ ਵਾਸਤੇ ਇੰਡੀਆ ਇੱਕ ਬੈਲੈਂਸਿੰਗ ਐਕਟ ਦੇ ਤੌਰ ਤੇ ਉੱਭਰ ਗਿਆ ਹੈ। ਇਹਦੀ ਕੋਈ ਬਹੁਤ ਵੱਡੀ ਜਿਹੜੀ ਹੈ ਸਿਗਨੀਫੀਕੈਂਸ ਨਹੀਂ। ਲੇਕਿਨ ਖੁਦ ਮੈਂ ਜਿਸ ਚੀਨ ਦਾ ਦੇਖਿਆ ਉਹ ਤੁਸੀਂ ਦੱਸੋਗੇ ਕਿ ਇਹਨੂੰ ਚੀਨ ਦੇ ਵਿੱਚ ਕਿਸ ਤਰ੍ਹਾਂ ਵੇਖਿਆ ਜਾ ਰਿਹਾ ਹੈ, ਕਿਉਂਕਿ ਭਾਰਤ ਦੇ ਵਿੱਚ ਤੇ ਇਹਨੂੰ ਬੜੀ ਅਹਿਮੀਅਤ ਦਿੱਤੀ ਜਾ ਰਹੀ ਹੈ ਕਿ ਜੇ ਅਸੀਂ ਹੁਣ ਹਰੀਫ ਨਹੀਂ ਰਹੇ, ਅਸੀਂ ਹੁਣ ਪਾਰਟਨਰ ਬਣ ਗਏ। ਦੇਖੋ ਜੀ, ਭਾਰਤ ਦੇ ਵਿੱਚ ਤੇ ਅਹਿਮੀਅਤ ਦਿੱਤੀ ਹੀ ਜਾਵੇਗੀ। ਜ਼ਾਹਿਰ ਹੈ ਉਹਨਾਂ ਦਾ ਪ੍ਰਾਈਮ ਮਿਨਿਸਟਰ ਇੱਥੇ ਆਇਆ ਤੇ ਇਸ ਦੌਰੇ ਨੂੰ ਇੱਕ ਅਹਿਮੀਅਤ ਦਿੱਤੀ ਜਾਵੇਗੀ। ਔਰ ਚੀਨ ਜਿਹੜਾ ਅਲਟੀਮੇਟ ਦੁਨੀਆ ਦਾ ਲੀਡਰ ਬਣ ਕੇ ਉਭਰਿਆ ਹੈਗਾ, ਉਹਦੇ ਨਾਲ ਭਾਰਤ ਦੇ ਤਾਲੁਕਾਤ ਅੱਛੇ ਹੋਣ ਦਾ ਮਤਲਬ ਇਹ ਹੈਗਾ ਕਿ ਉਹ ਪੂਰੇ ਖਿੱਤੇ ਲਈ ਬਿਹਤਰ ਇਮਕਾਨਾਤ ਨੇ ਔਰ ਖੁਦ ਭਾਰਤ ਲਈ ਬਿਹਤਰ ਸੂਰਤ ਹਾਲ ਹੈ। ਔਰ ਖ਼ਾਸ ਤੌਰ ਤੇ ਜਦੋਂ ਅਮਰੀਕਾ ਕੋਲੋਂ ਔਰ ਵੈਸਟ ਵੱਲੋਂ ਭਾਰਤ ਨੂੰ ਇੱਕ ਤਰ੍ਹਾਂ ਦਾ ਉਹ ਸਖਤ ਰਵੱਈਆ ਉਧਰੋਂ ਦੀ ਭਾਰਤ ਲਈ ਆਇਆ ਹੈਗਾ ਤੇ ਜ਼ਾਹਿਰ ਹੈ ਭਾਰਤ ਨੇ ਫੌਰਨ ਇੱਧਰ ਆਉਣ ਦਾ। ਲੇਕਿਨ ਦੂਜੀ ਸਾਈਡ ਤੋਂ ਇੱਕ ਚੀਜ਼ ਯਾਦ ਰੱਖਣਾ, ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਅਰਜ਼ ਕਰਦਾ ਜਾਵਾਂਗਾ ਕਿ ਇਹ ਸੂਰਤ-ਹਾਲ ਇੰਨੀ ਆਸਾਨ ਨਹੀਂ ਹੁੰਦੀ ਕਿ ਇੱਕ ਬੰਦਾ ਕਿਤੇ ਚਲਾ ਗਿਆ ਤੇ ਸੂਰਤ-ਹਾਲ ਯਕਸਰ ਤਬਦੀਲ ਹੋ ਗਈ ਹੈ। ਇਹ ਮੁਲਕਾਂ ਦੇ ਤਾਲੁਕਾਤ ਤੁਹਾਨੂੰ ਪਤਾ ਹੈ ਕਿ ਇੰਨੇ ਤੇਜ਼ੀ ਨਾਲ ਬਦਲਦੇ ਨਹੀਂ ਹੈਗੇ। ਔਰ ਯਾਦ ਰੱਖਣਾ ਕਿ ਭਾਰਤ ਜਿਹੜਾ ਹੈਗਾ ਕੁਆਡ ਦਾ ਮੈਂਬਰ ਵੀ ਹੈ, ਜਿੰਦੇ ਵਿੱਚ ਜਾਪਾਨ, ਆਸਟ੍ਰੇਲੀਆ ਔਰ ਭਾਰਤ ਸ਼ਾਮਿਲ ਨੇ, ਅਮਰੀਕਾ ਵੀ ਸ਼ਾਮਿਲ ਹੀ ਹੈ। ਤੁਹਾਨੂੰ ਪਤਾ ਅੱਛਾ, ਹੈ ਕਿ ਜਿਹੜੇ ਉਹਦੀ ਚੀਨ ਦੇ ਕੀ ਅਖਬਾਰ ਨੇ ਉਹ ਇਹਨੂੰ ਕਿਸ ਤਰ੍ਹਾਂ ਦੇਖ ਰਹੇ ਨੇ? ਚੀਨ ਦੇ ਵਿੱਚ ਮੈਂ ਮਤਲਬ ਅੱਗੋਂ ਇਹ ਹੀ ਕਰ ਮੈਂ ਮੋਡਰੇਟ ਉਹੀ ਤੁਹਾਡੇ ਸਵਾਲ ਦਾ ਜਵਾਬ ਮੈਂ ਦਿੰਦਾ ਵਾਂ। ਡਾਈਵਰਟ ਕਹਿ ਰਹੇ ਨੇ। ਦੇਖੋ, ਚੀਨ ਦੇ ਵਿੱਚ ਕੋਈ ਭਾਰਤ ਨੂੰ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਹੈਗੀ, ਇਸ ਲਈ ਕਿ ਚੀਨ ਜਿਹੜਾ ਕਿ ਹੋਸਟ ਕੰਟਰੀ ਹੈਗਾ, ਉਹਦੇ ਵਿੱਚ ਇੱਕ ਭਾਰਤ ਨਹੀਂ ਬਹੁਤ ਸਾਰੇ ਮੁਲਕ ਜਿਹੜੇ ਨੇ ਉਹ ਸ਼ਾਮਿਲ ਹੋਏ ਨੇ। ਯਾਨੀ ਉਸ ਤੋਂ ਬਾਅਦ ਯਾਨੀ ਭਾਰਤ ਤੋਂ ਜ਼ਿਆਦਾ ਹੈਸੀਅਤ ਵਾਲੇ ਮੁਲਕ ਰਸ਼ੀਆ ਵੀ ਸ਼ਾਮਿਲ ਸੀ ਇਹਦੇ ਵਿੱਚ। ਸੋ ਓਵਰਆਲ ਚੀਨ ਦੇ ਜਿਹੜਾ ਮੀਡੀਆ ਹੈਗਾ ਉਹਦਾ ਇੱਕ ਇੱਕ ਤਰੀਕੇਕਾਰ ਇਹ ਵੀ ਹੈਗਾ ਕਿ ਹਮੇਸ਼ਾ ਉਹ ਆਪਣਾ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਲਿਖਦਾ ਹੈਗਾ, ਕ੍ਰਿਟਿਸਾਈਜ਼ ਘੱਟ ਕਰਦਾ ਹੈਗਾ। ਤੇ ਉਹ ਤੇ ਇਸ ਪੂਰੇ ਸਮਿਟ ਨੂੰ ਇੱਕ ਬਹੁਤ ਬੜੀ ਕਾਮਯਾਬੀ ਦੇ ਤੌਰ ਤੇ ਲੈ ਰਹੇ ਨੇ। ਇਸੇ ਤਰ੍ਹਾਂ ਭਾਰਤ ਦਾ ਇੱਥੇ ਆਣਾ ਜਿਹੜਾ ਹੈ ਬਹਰਹਾਲ ਇੱਕ ਮਾਨੇ ਰੱਖਦਾ ਹੈ। ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਹੈਗੀ ਹੈ ਭਾਰਤ, ਬਿਲਕੁਲ ਔਰ ਬਹੁਤ ਬਿਲਕੁਲ, ਬੜੀ ਚੀਨ ਮੰਡੀ ਦੇ ਹੈਗੀ ਹੈ। ਜਿਹੜੇ ਅਖਬਾਰਾਤ ਨੇ ਜਾਂ ਚੀਨ ਦੀ ਜਿਹੜੀ ਆਫੀਸ਼ੀਅਲ ਪੋਜੀਸ਼ਨ ਨੇ ਉਹ ਵੀ ਕਹਿ ਰਹੇ ਨੇ ਕਿ ਭਾਰਤ ਸਾਡਾ ਹੋਰ ਅਮਨ ਹਮਸਾਇਆ ਬਿਲਕੁਲ ਹੈ। ਜੀ, ਫੁੱਲ ਲੇਕਿਨ ਅਮਨ ਇਹ ਕੁਝ ਆਇਆ। ਸਾਲ ਪਹਿਲਾਂ ਜੰਗ ਦੀ ਸੂਰਤ ਹਾਲ ਸੀ, ਦੂਰ ਨਹੀਂ ਉਹ ਦਿਨ, ਤੇ ਉਸ ਜੀ ਜੀ ਤੋਂ ਇਹ ਯਕਦਮ ਮੋਦੀ ਸਾਹਿਬ ਜਿਹੜੇ ਨੇ ਇਹ ਬੜੇ ਪੱਕੇ ਸਾਨ ਵੈਸਟਰਨ ਬਲਾਕ ਦੇ ਵਿੱਚ, ਤੇ ਵੈਸਟ ਇਹਨਾਂ ਨੂੰ ਤਿਆਰ ਕਰ ਰਿਹਾ ਸੀ ਚੀਨ ਦੇ ਖਿਲਾਫ। ਤੇ ਯਕਦਮ ਇਹ ਮੈਂ ਥੋੜਾ ਜਿਹਾ ਤੁਹਾਨੂੰ ਦੱਸਾਂ ਕਿ ਭੱਟੀ ਸਾਹਿਬ ਇੱਥੇ ਅਸੀਂ ਬਾਹਰ ਜਿਸ ਅਸੀਂ ਵੇਖਦੇ ਹਾਂ ਤੇ ਇੱਥੇ ਦੇਖਿਆ ਜਾ ਰਿਹਾ ਹੈ ਕਿ ਜਿਹੜੀ ਮੋਦੀ ਸਾਹਿਬ ਦੀ ਆਰਫਸ ਸ਼ੁਰੂ ਹੋ ਗਈ ਹੈ ਨਾ, ਆਪਣਾ ਟਰੰਪ ਦੀ ਖਾਸ ਤੌਰ ਤੇ ਹੋਈ ਹੈ ਮੋਦੀ ਦੇ ਨਾਲ, ਉਹ ਤੁਹਾਨੂੰ ਪਤਾ ਹੀ ਹੈ ਕਿ ਉਹਦੀ ਵਜ੍ਹਾ ਕੀ ਹੈ। ਉਹਦੀਆਂ ਦੋ ਵੱਡੀਆਂ ਵਜ੍ਹਾ ਟਰੰਪ ਆਪ ਦੱਸੀਆਂ ਨੇ। ਇੱਕ ਤੇ ਉਹਨੇ ਇਹ ਦੱਸਿਆ ਕਿ ਟੈਰਿਫ ਦਾ ਮਸਲਾ ਹੈ, ਸਾਡੇ ਤੇ ਬਹੁਤ ਟੈਰਿਫ ਲਾਏ ਨੇ, ਬੜੇ ਟੈਕਸ ਲਾਏ ਨੇ, ਜਿਹੜੀਆਂ ਸਾਡੀਆਂ ਚੀਜ਼ਾਂ ਹਿੰਦੁਸਤਾਨ 'ਚ ਜਾਂਦੀਆਂ ਨੇ ਉਹਨਾਂ ਉੱਤੇ, ਤੇ ਹਿੰਦੁਸਤਾਨ ਸਾਨੂੰ ਧੜਾ ਧੜ ਆਪਣੀਆਂ ਚੀਜ਼ਾਂ ਦੇ ਜਾ ਰਿਹਾ, ਹੁਣ ਅਸਾਂ ਵੀ ਇਹਦੇ ਤੇ ਟੈਕਸ ਲਾਣਾ ਹੈ। ਦੂਜਾ ਉਹ ਕਹਿੰਦਾ ਜੀ ਇੰਡੀਆ ਤੇਲ ਲੈਂਦਾ ਰੂਸ ਕੋਲੋਂ, ਉਹਨੂੰ ਇੱਕ ਤੇ ਆਪ ਇਸਤੇਮਾਲ ਕਰਦਾ ਹੈ, ਫਿਰ ਉਹਨੂੰ ਸਾਫ਼ ਸੂਫ ਕਰਕੇ ਬਾਹਰ ਵੀ ਵੇਚ ਛੱਡਦਾ ਹੈ। ਰੂਸ ਨੂੰ ਬੜਾ ਫਾਇਦਾ ਹੋ ਰਿਹਾ। ਜੀ ਤੋ ਮੇਰਾ ਖਿਆਲ ਇਹ ਵੇ ਕਿ ਇਹ ਜਿਹੜਾ ਆਪਸ 'ਚ ਤਲਕਾਤ ਕਸ਼ੀਦਾ ਹੋਏ ਨੇ ਅਮਰੀਕਾ ਦੇ, ਔਰ ਥੋੜੇ ਜਿਹੇ ਕਸ਼ੀਦਾ ਤੇ ਅਸੀਂ ਨਹੀਂ ਕਹਿ ਸਕਦੇ ਕਿ ਉਹਨਾਂ 'ਚ ਪਸ਼ੀਦਗੀਆਂ ਪੈਦਾ ਹੋਈਆਂ ਨੇ ਇੰਡੀਆ ਦੇ, ਉਹਦੀ ਵਜ੍ਹਾ ਤੋਂ ਵੀ ਜਿਹੜਾ ਹੈ ਮੋਦੀ ਸਾਹਿਬ ਦੌੜ ਕੇ ਚੀਨ ਗਏ ਨੇ ਤਾਂ ਕਿ ਬੇਸ਼ੱਕ। ਬਖਾਰੀ ਹੈ ਨਾ ਅਮਰੀਕਾ ਨੂੰ ਵੀ ਔਰ ਵੈਸਟ ਨੂੰ ਵੀ ਚੰਗੀ ਤਗੜੀ ਆਵੇ। ਆਖਰ ਅਮਰੀਕਾ ਦੇਖੋ ਜੀ, ਇੰਡੀਆ ਪਿਛਲੇ 2-3 ਮਹੀਨਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੀ ਜਿਹੜੀ ਖਾਰਜਾ ਪਾਲਿਸੀ ਹੈ ਉਹਨੂੰ ਬਹੁਤ ਸਾਰੇ ਸੈਟਬੈਕਸ ਹੋਏ ਨੇ। ਜੀ ਬਿਲਕੁਲ, ਇਹਦੇ 'ਚ ਔਰ ਕੋਈ ਪਾਕਿਸਤਾਨ ਦੀ ਜਿਹੜੀ ਖਾਰਜਾ ਪਾਲਿਸੀ ਹੈ ਉਹਨੇ ਬਹੁਤ ਕਾਮਯਾਬੀਆਂ ਹਾਸਲ ਕੀਤੀਆਂ ਨੇ। ਤੇ ਮੇਰੇ ਖਿਆਲ ਨਾਲ ਇਹ ਇੱਕ ਬਹੁਤ ਬੜਾ ਇਮਤਿਹਾਨ ਹੈ ਭਾਰਤ ਦੀ ਖਾਰਜਾ ਪਾਲਿਸੀ ਦਾ। ਔਰ ਉਹਨਾਂ ਇਹਨੂੰ ਹੀ ਬੈਲੈਂਸ ਕਰਨ, ਤੁਹਾਨੂੰ ਪਤਾ ਹੈ ਕਿ ਮੋਦੀ ਸਾਹਿਬ ਜਿਹੜੇ ਨੇ 7 ਸਾਲਾਂ ਬਾਅਦ ਚੀਨ ਵਿੱਚ ਯਾਤਰਾ ਕੀਤੀ। ਯਾਨੀ ਇਸ ਤੋਂ ਪਹਿਲਾਂ ਇੰਨੇ ਸਾਲਾਂ ਤੋਂ ਬਾਅਦ ਇੱਕ ਦੌਰਾ ਜਿਹੜਾ ਹੈ ਉਹਦੀ ਇੱਕ ਅਹਿਮੀਅਤ ਹੈ, ਕਿਉਂਕਿ ਉਹ ਹਮੇਸ਼ਾ ਇੱਕ ਆਪਣੇ ਆਪ ਨੂੰ ਚੀਨ ਦੇ ਕੰਟੈਂਡਰ ਦੇ ਤੌਰ ਤੇ ਆਪਣੇ ਆਪ ਨੂੰ ਇੱਕ ਦੇਖਦਾ ਸੀ।
ਲੇਕਿਨ ਅਲਟੀਮੇਟਲੀ ਜਦੋਂ ਉਧਰੋਂ ਕੰਮ ਖਰਾਬ ਹੋਇਆ ਹੈ, ਤੇ ਉਹ ਇੱਧਰ ਅਭੀ ਨੂੰ ਬੜਾ ਤਿਆਰ। ਥਾਪੜਾ ਮਾਰ ਕੇ ਜਿਵੇਂ ਪਹਿਲਵਾਨ ਤਿਆਰ ਕਰੀਦਾ ਹੈ, ਉਹ ਵੈਸਟ ਤੇ ਉਹਨੂੰ ਪਹਿਲਵਾਨ ਦੇ ਤੌਰ ਤੇ ਤਿਆਰ ਕਰ ਰਿਹਾ ਸੀ ਕਿ ਉਹਨੂੰ ਮਤਲਬ ਅਸਲਾ ਵੀ ਵੇਚਿਆ, ਉਹਨੂੰ ਸਾਰੀ ਇਮਦਾਦ ਵੀ ਦਿੱਤੀ। ਔਰ ਜਦੋਂ ਕਲਿੰਟਨ ਦੇ ਦੌਰ ਤੋਂ ਸ਼ੁਰੂ ਹੋਇਆ ਇਹ ਕੰਮ, ਤੇ ਯਕਦਮ ਇਹ ਸਾਰੀ ਗੇਮ ਜਿਹੜੀ ਏ ਇਹ ਪਲਟ ਗਈ ਏ। ਭਾਰਤ ਦੀ ਪਾਲਿਸੀ ਦਰਅਸਲ ਜਿਹੜੀ ਏ ਬੜੇ ਸਿਆਣੀ ਉਹਨਾਂ ਦੀ ਇੱਕ ਤਰ੍ਹਾਂ ਦੀ ਪਾਲਿਸੀ ਏ, ਉਹਦੇ ਤੇ ਗੱਲ ਬਾਅਦ ਚ ਕਰਦੇ ਆ। ਤੁਸੀਂ ਇਹ ਗੱਲ ਦੱਸੋ ਕਿ ਹੁਣ ਫਿਰ ਅਸੀਂ ਸਮਝੀਏ ਕਿ ਭਾਰਤ ਦੀ ਤੇ ਯਾਨੀ ਚੀਨ ਦੀ ਇੱਕ ਨਵੀਂ ਦੋਸਤੀ ਦਾ ਆਗਾਜ਼ ਹੋ ਗਿਆ ਤੇ ਮਸਲੇ ਮੁੱਕ ਗਏ ਨੇ ਤੇ ਯਾਰੀਆਂ ਸ਼ੁਰੂ ਹੋ ਗਈਆਂ ਨੇ। ਨਹੀਂ, ਇੰਨਾ ਸਾਦਾ ਨਹੀਂ ਹੈਗਾ। ਇੰਨੀ ਛੇਤੀ ਮਸਲੇ ਇੱਕ ਦੌਰੇ ਨਾਲ ਮੁੱਕਦੇ ਨਹੀਂ ਹੈਗੇ, ਕਿਉਂਕਿ ਭਾਰਤ ਔਰ ਚੀਨ ਦੇ ਦਰਮਿਆਨ ਕੁਝ ਇੰਜ ਦੇ ਮਾਮਲਾਤ ਨੇ ਜਿਨ੍ਹਾਂ ਨੂੰ ਬੜੇ ਆਰਾਮ ਨਾਲ ਹੱਲ ਕਰਨ ਦੀ ਜ਼ਰੂਰਤ ਹੈਗੀ, ਔਰ ਯਕੀਨਨ ਦੋਵਾਂ ਮੁਲਕਾਂ ਦੇ ਲੋਕ ਉਹਦੇ ਤੇ ਕੰਮ ਕਰ ਰਹੇ ਹੋਣਗੇ। ਮਿਸਾਲ ਦੇ ਤੌਰ ਤੇ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਦੇ ਕੁਝ ਹਿੱਸਿਆਂ ਤੇ ਚੀਨ ਜਿਹੜਾ ਹੈ ਉਹਨਾਂ ਦਾ ਦਾਅਵਾ ਹੈਗਾ ਹੈ, ਜਦਕਿ ਭਾਰਤ ਕਹਿੰਦਾ ਹੈ ਕਿ ਚੀਨ ਨੇ ਪਹਿਲਾਂ ਹੀ ਸਾਡਾ ਕੁਝ ਹਿੱਸਾ ਜਿਹੜਾ ਹੈ ਉਹ ਕਬਜ਼ਾਇਆ ਹੈ। ਇਸ ਸਿਲਸਿਲੇ 'ਚ ਜੜਪਾਂ ਜੁੜਪਾਂ ਵੀ ਛੋਟੀਆਂ ਛੋਟੀਆਂ ਬਾਰਡਰ ਤੇ ਹੁੰਦੀਆਂ अभी ਰਹਿੰਦੀਆਂ ਨੇ। ਫਿਰ लद्दाख पाकिस्तान है, ਬਹੁਤ ਬੜਾ। सिक्किम, लद्दाख है, ਜੀ ਹਾਂ, सिक्किम ਜੀ ਹਾਂ, में ਜੀ ਹਾਂ। तिब्बत है, ਹਿਮਾਚਲ भारत ਪ੍ਰਦੇਸ਼ ਦੇ ਹੀ ਤੇ ਗਏ, ਉਹਨਾਂ ਦੇ ਜੀ ਬੜੇ ਜੀ ਜੀ, ਮਸਲੇ ਨੇ। ਫਿਰ ਬੜੇ ਮਸਲੇ ਨੇ ਇਸ ਫਿਰ ਪਾਕਿਸਤਾਨ ਵਾਸਤੇ। ਪਾਣੀ ਦਾ ਮਸਲਾ ਹੈ, ਉਹ ਜਿਹੜਾ ਚੀਨ ਡੈਮ ਪਾਣੀ ਬਣਾ। ਦਾ ਮਸਲਾ, ਜੀ ਜੀ, ਮੈਂ ਅਰਜ਼ ਇਹ ਕਰਦਾ ਪਿਆ ਸੀ ਕਿ ਇਹਨੂੰ ਇੱਕ ਦੌਰੇ ਨੂੰ ਤਾਬੀਰ ਕਰਨਾ ਕਿ ਕੋਈ ਦੋਸਤੀ ਹੋ ਗਈ ਨਹੀਂ, ਲੇਕਿਨ ਇੱਕ ਯਾਦ ਰੱਖਣਾ ਚੀਨ ਦੀ ਇੱਕ ਪਾਲਿਸੀ ਇਹ ਹੈਗੀ ਹੈ ਕਿ ਤੁਹਾਡੇ ਮਸਾਇਲ ਆਪਣੀ ਜਗ੍ਹਾ ਤੇ ਜੀ ਕੋਈ ਵੀ ਮੁਲਕ ਹੀ ਗਏ, ਲੇਕਿਨ ਤਿਜਾਰਤ ਜਾਰੀ ਰਹਿਣੀ ਚਾਹੀਦੀ ਹੈ। ਹੂੰ, ਸੋ ਹੂੰ। ਮੇਰੇ ਖਿਆਲ ਨਾਲ ਚੀਨ ਇਹਨੂੰ ਇਸ ਤਰ੍ਹਾਂ ਵੇਖਦਾ ਹੈਗਾ ਕਿ ਯਾਰ ਭਾਰਤ ਤੇ ਵਾਪਸ ਆਉਣ ਨਾਲ ਜਾਂ ਤਾਲੁਕਾਤ ਬਿਹਤਰ ਗੋ ਕੇ ਤੁਹਾਨੂੰ ਦੱਸਾਂ ਕਿ ਇੰਨੇ ਵੱਡੇ ਕੌਨਫਲਿਕਟ ਅਭੀ ਜਿੰਨੇ ਮੈਂ ਹੁੰਦੇ ਨੇ ਇਹ ਸਾਰੀ ਤੁਹਾਡੀ ਗੱਲ, ਤਿਜਾਰਤ ਜਾਰੀ ਰਹੀ ਹੈ। ਇਹੀ ਗੱਲ ਮੈਂ ਤੁਹਾਡੇ ਕੋਲ ਫਿਰ ਪੁੱਛਾਂਗਾ ਤਾਂ ਕਿ ਨਾਜ਼ਰੀਨ ਨੂੰ ਵੀ ਦਸੀਏ ਕਿ ਜੇ ਮਤਲਬ ਹੈ ਕਿ ਉਹ ਦੋਸਤੀ ਵੀ ਕੋਈ ਨਹੀਂ ਹੋਣੀ, ਇੱਕ ਦੌਰਾ ਹੀ ਹੈ, ਫਿਰ ਤਾਂ ਕੋਈ ਫਾਇਦਾ ਨਾ ਹੋਇਆ। ਕੋਈ ਫਾਇਦਾ ਵੀ ਹੋਇਆ ਇਹ ਵੀ ਤਾਂ ਪਤਾ ਦੇਖਣਾ ਚਾਹੀਦਾ ਹੈ ਨਾ ਫਾਇਦਾ ਕਿ। ਹੋਇਆ ਹੈ ਨਾ। ਅੱਜ ਤੁਸੀਂ ਦੇਖਿਆ ਹੀ ਗਿਆ ਕਿ ਅਮਰੀਕਾ ਤੋਂ ਮੁਰਾਦ ਟਰੰਪ ਹੀ ਗਿਆ। ਅਮਰੀਕਾ ਦੀ ਸ਼ਾਇਦ ਟਰੰਪ ਕਦੇ ਕਦੇ ਤਾਂ ਮੈਨੂੰ ਇੰਜ ਦਾ ਖਿਆਲ ਆਂਦਾ ਹੈ ਕਿ ਟਰੰਪ ਦੇ ਮੂੰਹ ਚੋਂ ਨਿਕਲੀਆਂ ਇਹ ਗੱਲਾਂ ਜਿਹੜੀਆਂ ਨਾ, ਜਿਹੜੀਆਂ ਤਾਜ਼ਾ ਤਾਜ਼ਾ ਗੱਲਾਂ ਹੁੰਦੀਆਂ ਨੇ, ਉਹ ਸ਼ਾਇਦ ਅਮਰੀਕਾ ਦੇ ਐਜ਼ ਏ ਰਿਆਸਤ ਉਹਨਾਂ ਦੀ ਸ਼ਾਇਦ ਇਹ ਪਾਲਿਸੀ ਨਹੀਂ ਹੁੰਦੀ। ਅੱਜ ਮਸਲਾ ਤਾਜ਼ਾ ਤਾਜ਼ਾ ਹੁਣ ਉਹ ਫੇਰ ਇੱਕ ਵਾਰੀ ਕਹਿ ਰਿਹਾ ਕਿ ਨਹੀਂ, ਮੋਦੀ ਮੇਰਾ ਦੋਸਤ ਹੈ, ਮੋਦੀ ਮੇਰਾ ਯਾਰ ਹੈ, ਅਸੀਂ ਭਾਰਤ ਨਾਲ ਆਪਣੇ ਤਾਲੁਕਾਤ ਨੂੰ ਬੜੀ ਅਹਿਮੀਅਤ ਦਿੰਦੇ ਹਾਂ। ਪਤਾ ਨਹੀਂ ਹੁਣ ਇਹਦਾ ਹੀ ਫਾਇਦਾ ਹੋ ਰਿਹਾ ਭਾਰਤ ਨੂੰ, ਕਿਉਂਕਿ ਭਾਰਤ ਦੀ ਵੀ ਤੇ ਇਹੀ ਕੋਸ਼ਿਸ਼ ਸੀ ਨਾ ਕਿ ਕਿਸੇ ਨਾ ਕਿਸੇ ਤਰ੍ਹਾਂ ਫਿਰ ਇੰਜ ਦੀ ਵਿਖਾਲੀ ਦਿੱਤੀ ਜਾਵੇ ਕਿ ਉਧਰ ਸਾਡਾ ਜੀ ਕੰਮ ਜੀ, ਦੁਬਾਰਾ ਇਹ ਤੇ ਚੱਲੇ। ਬੁਖਾਰੀ ਵਾਲੀ ਗੱਲ ਹੋ ਗਈ ਨਾ। ਇਹ ਤੇ ਹੋ ਗਈ ਲੇਕਿਨ ਇਹ ਯਾਦ ਬੁਖਾਰੀ, ਉਹ ਰੱਖਣਾ, ਤਾਂ ਇਹ ਸਿੱਧਾ ਚੀਨ ਨੂੰ ਵੀ ਮਕਸਦ ਸੀ ਪਤਾ ਹੈ, ਉਹਦੇ ਸਾਨੂੰ ਜਵਾਬ ਵੀ ਪਤਾ ਹੈ, ਤੇ ਔਰ ਬੜੀ ਦੁਨੀਆ ਨੂੰ ਖੋਲ ਵੀ ਕੇ ਪਤਾ ਗੱਲ ਹੈ। ਕਰਾਂ ਦੇ। ਔਰ ਮੈਂ ਜੋ ਦੇਖੋ ਇੰਟਰਨੈਸ਼ਨਲ ਮੀਡੀਆ ਤੋਂ ਪੜ੍ਹ ਰਿਹਾ ਕਿ ਅਸਲ ਭਾਰਤ ਦਾ ਮਕਸਦ ਕੀ ਹੈ, ਇੱਕ ਬੜੀ ਗਹਿਰੀ ਚਾਲ ਇਹਦੇ ਵਿੱਚ, ਉਹਦੇ ਤੇ ਮੈਂ ਗੱਲ ਅਰਜ਼ ਕਰਾਂਗੇ ਕਰਾਂ ਕਿ ਲੇਕਿਨ ਇਸੇ ਹੋਰ ਲਈ ਕੀ ਫਾਇਦੇ। ਭਾਰਤ ਨੂੰ ਇੱਕ ਰਿਲਾਏਬਲ ਪਾਰਟਨਰ ਦੇ ਤੌਰ ਤੇ ਕੋਈ ਵੀ ਨਹੀਂ ਦੇਖਦਾ। ਨਾ ਹੂੰ, ਚੀਨ ਦੇਖਦਾ ਹੈ, ਨਾ ਅਮਰੀਕਾ ਦੇਖਦਾ ਹੈ। ਉਹਦੀ ਵਜ੍ਹਾ ਹੈਗੀ ਹੈ ਇਹਨਾਂ ਦੀਆਂ ਇਹੀ ਚਾਲਾਂ। ਹੂੰ। ਸੋ ਅੱਛਾ, ਇਸ ਤੋਂ ਇਲਾਵਾ ਵੀ ਤਾਂ ਫਾਇਦੇ ਹੋਏ ਹੋਣੇ ਨਾ, ਮਸਲਨ ਤਜਾਰਤ ਦੇ ਵਿੱਚ ਵੀਜ਼ੇ ਤਜਾਰਤ ਵਿੱਚ ਜਿਹੜੇ ਨੇ ਉਹਨਾਂ ਦੇਖੋ ਦੀ ਜੀ, ਆਸਾਨੀ ਹੋ ਜਾਏਗੀ। ਪਿਛਲੇ ਦਿਨਾਂ ਵਿੱਚ ਚੀਨ ਦੇ ਵਜ਼ੀਰ ਖਾਰਜਾ ਨੇ ਭਾਰਤ ਦਾ ਦੌਰਾ ਵੀ ਕੀਤਾ ਸੀ, ਤੇ ਤੁਹਾਨੂੰ ਪਤਾ ਹੈ ਕਿ ਚੀਨ ਔਰ ਭਾਰਤ ਦੇ ਦਰਮਿਆਨ ਇਹ ਅਰਸਾ ਦਰਾਜ਼ ਤੋਂ, ਕੋਵਿਡ ਦੇ ਜ਼ਮਾਨੇ ਤੋਂ ਪਹਿਲਾਂ ਤੋਂ ਡਾਇਰੈਕਟ ਫਲਾਈਟਾਂ ਬੰਦ ਨੇ। ਹੂੰ, ਲੇਕਿਨ ਹੁਣ ਉਹਨਾਂ ਨੇ ਕਿਹਾ ਜੀ ਕਿ ਅਸੀਂ ਡਾਇਰੈਕਟ ਫਲਾਈਟਾਂ ਜਿਹੜੀਆਂ ਨਾ ਜੀ ਉਹ ਸ਼ੁਰੂ ਕਰਾਂਗੇ, ਤਾਂ ਕਿ ਆਉਣ ਜਾਣ ਵਿੱਚ ਕੁਝ ਆਸਾਨੀ ਪੈਦਾ ਹੋਵੇ। ਲੇਕਿਨ ਹੂੰ, ਵੀਜ਼ਿਆਂ ਦੀ ਪਾਲਿਸੀ ਦੋਵਾਂ ਮੁਲਕਾਂ ਦੀ ਉਸ ਤਰ੍ਹਾਂ ਹੀ ਹੈ, ਇੰਨੀ ਛੇਤੀ ਤਬਦੀਲ ਹੋਣ ਵਾਲੀ ਨਹੀਂ ਹੈਗੀ। ਹੂੰ, ਵੈਸੇ ਕੁਛ ਨਾ ਕੁਛ ਬਿਹਤਰ ਮੈਂ ਵੈਸੇ ਵੀ ਦੇਖਣਾ ਇਕਬਾਲ ਸ਼ਾਇਦ ਸਾਹਿਬ, ਇਹ ਤੇ ਹੋਇਆ ਮੋਦੀ ਦਾ ਹੂੰ, ਇੱਥੇ ਆਣਾ, ਤੇ ਅਸੀਂ ਪਸ ਮੰਜ਼ਰ ਵਿੱਚ ਗੱਲ ਕਰ ਰਹੇ ਹਾਂ। ਓਵਰਆਲ ਅਗਰ ਅਸੀਂ ਇੱਥੇ ਚੀਨ ਦੇ ਵਿੱਚ ਮੈਂ ਦੇਖਣਾ ਕਿ ਪਾਕਿਸਤਾਨੀ ਲੋਕ ਜਿਹੜੇ ਨੇ ਉਹਨਾਂ ਦੀ ਪ੍ਰੈਜ਼ੈਂਸ ਕਿੰਨੀ ਹੈਗੀ ਏ, ਤੇ ਭਾਰਤੀਆਂ ਦੀ ਕਿੰਨੀ ਹੈਗੀ ਹੈ। ਸੋ ਭਾਰਤੀਆਂ ਦੀ ਪ੍ਰੈਜ਼ੈਂਸ ਪਾਕਿਸਤਾਨੀਆਂ ਦੇ ਮੁਕਾਬਲੇ 'ਚ ਬਹੁਤ ਘੱਟ ਹੈਗੀ ਹੈ। ਹੂੰ। ਗੋ ਕਿ ਐਡਾ ਵੱਡਾ ਮੁਲਕ ਹੀ ਗਏ, ਇੱਥੇ ਜਿੰਨੇ ਬੱਚੇ ਪੜ੍ਹਦੇ ਨੇ ਜਾਂ ਜਿੰਨੇ ਇੱਥੇ ਬਾਕੀ ਲੋਕ ਕੰਮ ਕਰਦੇ ਨੇ, ਹਾਂ ਤਜਾਰਤ ਕਰਨ ਵਾਲੇ ਲੋਕ ਸਾਡੇ ਜਿਹੜੇ ਨਾਲ ਤੇ ਫਿਰ ਜ਼ਾਹਿਰ ਹੈ ਮੌਜੂਦ। ਬੜੀ ਇੱਕ ਗੱਲ ਤੇ ਮੁੱਕੀ ਕਿ ਇਹ ਕੋਈ ਇਹ ਨਹੀਂ ਕਿ ਜਿਵੇਂ ਤਾਸਰ ਸੀ ਕਿ ਉਹ ਬੜੇ ਦੋਸਤ ਬਣ ਜਾਣਦੇ ਆ ਬੜੀ ਠੀਕ ਹੈ, ਤਜਾਰਤ ਬਿਹਤਰ ਹੋਵੇ ਦੀ ਪਰਵਾਜ਼ਾਂ ਖੁੱਲ ਜਾਣ ਦੀਆਂ। ਲੇਕਿਨ ਜੋ ਪਾਕਿਸਤਾਨ ਦੀ ਉੱਥੋਂ ਹੀ ਹੁਣ ਪਾਕਿਸਤਾਨ ਦੀ ਗੱਲ ਤੋਂ ਆਇਆ, ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਵੀ ਤੇ ਗਏ ਸਨ। ਤੁਸੀਂ ਹੁਣ ਸਹੀ ਸੀ ਦੱਸਣਾ ਹੈ ਇਹਨਾਂ ਦੇ ਨਾਲ ਕੀ ਸਾਡੇ ਉੱਥੇ ਮੈਂ ਤੁਹਾਨੂੰ ਤਿਆਰ ਹੋ ਦੱਸਣਾ ਵਾ, ਗਈ ਹੈ, ਦੇਖੋ ਗੱਲ ਬਿਲਕੁਲ ਹੈਗੀ ਬਗੈਰ ਹੈ, ਕਿਸੇ ਲੱਗੀ ਲਿਪਟੀ ਤੋਂ। ਕੋਈ ਲੱਗੀ ਲਿਪਟੀ ਨਹੀਂ ਹੈਗੀ। ਲੇਕਿਨ ਮੈਂ ਸਮਝਦਾ ਕਿ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹਨਾਂ ਦਾ ਦੌਰਾ ਮੋਦੀ ਨਾਲੋਂ ਜ਼ਿਆਦਾ ਕਾਮਯਾਬ ਰਿਹਾ ਹੈ। ਉਹਦੀ ਅੱਛਾ। ਵਜ੍ਹਾ ਇਹ ਹੈਗੀ ਹੈ ਕਿ ਇੱਕ ਤੇ ਸਾਡੀ ਜਿਹੜੀ ਪਹਿਲੇ ਆਲਰੇਡੀ ਜਿਹੜੀ ਪੋਜੀਸ਼ਨ ਹੈ ਸੀ, ਉਹਦਾ ਵੀ ਸਾਨੂੰ ਫਾਇਦਾ ਹੋਇਆ। ਦੂਸਰਾ ਇਹ ਜਿਹੜਾ ਭਾਰਤ ਨਾਲ ਸਾਡੀ ਇੱਕ ਜੰਗ ਹੋਈ, ਉਸ ਜੰਗ ਤੋਂ ਬਾਅਦ ਜਿਹੜਾ ਇਹ ਦੌਰਾ ਹੈਗਾ, ਇਹਨੂੰ ਦੁਨੀਆ ਹੁਣ ਪਾਕਿਸਤਾਨ ਨੂੰ ਇੱਕ ਹੋਰ ਨਜ਼ਰ ਨਾਲ ਦੇਖਦੀ। ਸੋ ਪਾਕਿਸਤਾਨ ਦੇ ਜਿਹੜੇ ਲੀਡਰਸ ਨੇ
ਉਹਨਾਂ ਨਾਲ ਲੋਕਾਂ ਦਾ ਰਵੱਈਆ ਮੁਖਤਲਿਫ ਸੀ। ਬੜਾ ਵੈਲਕਮ ਕਰਨ ਵਾਲਾ, ਬੜਾ ਖੁਸ਼ ਆਮਦੀਦ ਕਹਿਣ ਵਾਲਾ ਰਵੱਈਆ ਸੀ। ਚਾਹੇ ਉਹ ਪਿਊਟਨ ਹੋਣ ਜਾਂ ਉਹ ਦੂਸਰੇ ਸਰਬਰਾਹਾਨ ਮਮਲਕਤ ਜਿਹੜੇ ਮੁਖਤਲਿਫ ਮੁਲਕਾਂ ਦੇ ਲੋਕ ਹੋਣ। ਚੀਨੀ ਤੇ ਹੈ ਹੀ ਹੈ, ਚੀਨੀ ਤੇ ਹਮੇਸ਼ਾ ਸਾਨੂੰ ਵੈਲਕਮ ਕਹਿੰਦੇ ਨੇ। ਲੇਕਿਨ ਬਾਕੀ ਲੋਕਾਂ ਨਾਲ ਵੀ ਸਾਡੇ ਤਾਲੁਕਾਤ ਪਹਿਲਾਂ ਨਾਲੋਂ ਬਹੁਤ ਬਿਹਤਰ ਹੋਏ ਨੇ। ਇਸੇ ਲਈ ਮੈਂ ਸਮਝਣਾ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਇਹ ਦੌਰਾ ਜਿਹੜਾ ਹੈਗਾ ਮੋਦੀ ਨਾਲੋਂ ਕੁਝਾ ਜ਼ਿਆਦਾ ਇਹ ਕਾਮਯਾਬ ਰਿਹਾ। ਬਲਕਿ ਉਹਨਾਂ ਨਹੀਂ, ਨੇ ਇੱਥੇ ਬੜਾ ਨਾਲ ਰਹੇ ਨੇ ਸਾਰੀਆਂ ਤਸਵੀਰਾਂ ਜਿਹੜੀ ਚ। ਉਹਨਾਂ ਨੇ ਇੱਕ, ਜੀ ਹਾਂ, ਤਸਵੀਰਾਂ ਵੀ। ਉਸ ਤੋਂ ਬਾਅਦ ਫਿਰ ਇਹ ਗਿਆ ਕਿ ਮੋਦੀ ਤੇ ਚਲਾ ਗਿਆ। ਜਿਹੜੀ ਅਸੀਂ ਫਿਰ ਕਿਸੇ ਵੇਲੇ ਉਹਦੇ ਤੇ ਗੱਲ ਕਰਨੀ ਹੈ, ਸ਼ਹਿਬਾਜ਼ ਸ਼ਰੀਫ ਇੱਥੇ ਮੌਜੂਦ ਰਹੇ ਨੇ। ਔਰ ਜਿਹੜੀ ਵਿਕਟਰੀ ਡੇ ਦੀ ਪਰੇਡ ਸੀ, 80 ਸਾਲ ਦੀ ਵਿਕਟਰੀ, 80 ਸਾਲਾ ਵਿਕਟਰੀ ਡੇ ਦੀ ਜਿਹੜੀ ਸੈਲੀਬ੍ਰੇਸ਼ਨ ਸਨ, ਉਸ ਪਰੇਡ ਨੂੰ ਵੀ ਉਹਨਾਂ ਨੇ ਵਿਟਨੈਸ ਕੀਤਾ, ਦੇਖਿਆ। ਔਰ ਉਹਦੀ ਇੱਕ ਅਲੱਗਾ ਤੋਂ ਇੱਕ ਬਹੁਤ ਜ਼ਿਆਦਾ ਹਿਸਟੋਰੀਕਲ ਹਾਂਜੀ, ਉਹਦੇ ਅਹਿਮੀਅਤ। ਤੇ ਅਸੀਂ ਗੱਲ ਕਰਾਂਗੇ, ਉਹ ਤਾਂ ਬੜੀ ਵੱਡੀ ਗੱਲ ਹੈ ਨਾ, ਉਹ ਅਗਲੇ ਜੀ ਪ੍ਰੋਗਰਾਮ ਹਾਂ, ਉਹਦੇ ਤੇ ਗੱਲ ਕਰਾਂਗੇ। ਤੁਸੀਂ ਦੱਸੋ ਕਿ ਐਗਜ਼ੈਕਟਲੀ। ਮੋਦੀ ਸਾਹਿਬ ਆਪ ਚਲੇ ਗਏ, ਪਰੇਡ ਮਿਸ ਕਰਾਈ ਤਾਂ ਕਿ ਵੈਸਟ ਨੂੰ ਜੀ ਹਾਂ, ਥੋੜਾ ਆਸਰਾ ਰਵੇ ਕਿ ਨਹੀਂ ਜੀ ਬਿਲਕੁਲ ਜੀ। ਚੀਨ ਨਾਲ ਨਹੀਂ, ਆਪ ਚਲੇ ਗਏ ਜਾਂ ਚੀਨ ਨੇ ਆਖਿਆ ਕਿ ਬਸ ਤੁਹਾਡਾ ਕੰਮ ਹੋ ਗਿਆ, ਜਾਓ? ਦੇਖੋ ਨਹੀਂ ਜੀ, ਇਹਨੂੰ ਇਹਨੂੰ ਅਸੀਂ ਇੰਜ ਨਹੀਂ ਵੇਖ ਸਕਦੇ, ਨਾ ਹੀ ਇੰਜ ਦੀ ਖਬਰ ਜਿਹੜੀ ਬਾਹਰ ਆਂਦੀ ਹੈ। ਚੀਨ ਤੇ ਜ਼ਾਹਿਰ ਹੈ ਕਦੀ ਨਹੀਂ ਕਹਿ ਸਕਦਾ ਕਿ ਤੁਸੀਂ ਜਾਓ। ਯਕੀਨਨ ਉਹ ਆਪਣੀ ਮਰਜ਼ੀ ਨਾਲ ਗਏ ਹੋਣਗੇ। ਔਰ ਚੀਨ ਹਾਂਜੀ, ਤੇ ਇੰਡੀਆ ਬਲਕਿ ਦੇ ਪਾਰ ਹੀ ਕਹਿ ਰਹੇ ਨੇ ਨਾ ਕਿ ਪਤਾ ਕੁਛ ਹੀ ਹੁੰਦਾ। ਲੇਕਿਨ ਜਿਹੜੀ ਗੱਲ ਤੁਸੀਂ ਕਰਦੇ ਪਏ ਹੋ, ਮੇਰੇ ਖਿਆਲ ਨਾਲ ਉਹ ਜ਼ਿਆਦਾ ਕਰੀਨੇ ਕਿਆਸ ਹੈ। ਕਿ ਉਹਨਾਂ ਨੇ ਕਿਹਾ ਕਿ ਯਾਰ ਇੰਨਾ ਕੋਈ ਹਿੱਸਾ ਪਾ ਲਿਆ, ਇਹ ਕਾਫੀ ਹੈਗਾ, ਕਿਤੇ ਜ਼ਿਆਦਾ ਟੀਕਾ ਨਾ ਲੱਗ ਜਾਵੇ, ਬਿਲਕੁਲ ਉਧਰੋਂ ਛੁੱਟੀ ਨਾ ਹੋ ਜਾਵੇ। ਹਾਂਜੀ, ਇਸੇ ਤੇ ਮਤਲਬ ਇਹ ਗੱਲ ਇੱਕ ਤੇ ਤੈਅ ਹੋ ਗਈ ਕਿ ਪਾਕਿਸਤਾਨ ਦੇ ਤਾਲੁਕਾਤ ਜਿਹੜੇ ਚੀਨ ਨਾਲ ਨੇ ਉਹਨਾਂ ਨੂੰ ਕੋਈ ਖਤਰਾ ਨਹੀਂ। ਔਰ ਹਰਗਿਜ਼ ਨਹੀਂ। ਮੈਂ ਤੇ ਸਮਝਦਾ ਫਾਇਦਾ ਵੀ ਹੋ ਸਕਦਾ ਹੈ ਅਗਰ ਜੀ ਇੰਡੀਆ ਦੇ ਬਿਲਕੁਲ ਫਾਇਦਾ। ਤਾਲੁਕਾਤ ਜਿਹੜੇ ਨੇ ਚੀਨ ਨਾਲ ਕੁਝ ਬਿਹਤਰ ਹੋਣ, ਤੇ ਹੋ ਸਕਦਾ ਸਾਡੀ ਵੀ ਆਪਸ ਵਿੱਚ ਥੋੜੀ ਠੰਡ ਠੜੋਕ ਹੋਵੇ ਪਾਕਿਸਤਾਨ ਇੰਡੀਆ ਦੀ। ਦੇਖੋ ਜੀ, ਮੈਂ ਤੁਹਾਨੂੰ ਦੱਸਾਂ, ਇਹ ਚੀਨ ਦੇ ਵਿੱਚ ਹੀ ਕੈਪੇਬਿਲਿਟੀ ਹੈ ਵੇ ਕਿ ਭਾਰਤ ਔਰ ਪਾਕਿਸਤਾਨ ਦੇ ਦਰਮਿਆਨ ਜਿਹੜੇ ਇਹਨਾਂ ਇੱਕ ਸਖਤ ਮਾਮਲਾਤ ਨੇ, ਉਹਨਾਂ ਨੂੰ ਕੁਛ ਨਰਮ ਕੀਤਾ ਜਾਵੇ। ਔਰ ਦੋਵਾਂ ਮੁਲਕਾਂ ਦੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੂੰ ਬਿਠਾ ਕੇ ਗੱਲ ਕੀਤੀ ਜਾਵੇ ਔਰ ਉਹਨਾਂ ਨੂੰ ਸਮਝਾਇਆ ਬੁਝਾਇਆ ਜਾਵੇ ਤੇ ਆਪਸ ਵਿੱਚ ਮਿਲ ਔਰ ਤਜਾਰਤ ਜਿਹੜੀ ਇੱਥੇ ਇਸ ਇਲਾਕੇ ਪੂਰੇ ਸ਼ੁਰੂ ਹੋਵੇ। ਤੇ ਮੇਰੇ ਖਿਆਲ ਨਾਲ ਚੀਨ ਵਿੱਚ ਕੈਪੇਬਿਲਿਟੀ ਹੈ ਵੇ। ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਵਕਤ 'ਚ ਇਸ ਤਰ੍ਹਾਂ ਹੀ ਹੋਏਗਾ। ਕਿਉਂਕਿ ਭੱਟੀ ਸਾਹਿਬ ਅਗਰ ਅਸੀਂ ਦੇਖੀਏ ਨਾ, ਤੇ ਜਿਹੜਾ ਹੈ ਨਾ ਜਿਹਨੂੰ ਅਸੀਂ ਆਖਦੇ ਹਾਂ ਕਿ ਇੰਟਰਸਟ ਕਿਹਦੇ ਵਿੱਚ ਹੈ, ਯਾਨੀ ਚੀਨ ਦਾ ਇੰਟਰਸਟ ਇਸ ਖਿੱਤੇ ਵਿੱਚ ਅਮਰ ਰਵੇ ਉਹਦੇ ਵਿੱਚ ਹੈ ਨਾ, ਤਾਂ ਕਿ ਤਰੱਕੀ ਹੋਵੇ। ਔਰ ਐਗਜ਼ੈਕਟਲੀ। ਬਾਕੀ ਕੁਝ ਤਾਕਤਾਂ ਐਸੀਆਂ ਨੇ ਅਗਰ ਇਸ ਖਿੱਤੇ ਵਿੱਚ ਅੜਫਸ ਰਵੇ ਤੇ ਤਾਂ ਵੀ ਸ਼ਾਇਦ ਉਹਨਾਂ ਦੇ ਫਾਇਦੇ 'ਚ ਹੀ ਹੋਵੇਗਾ, ਨੁਕਸਾਨ 'ਚ ਅੱਛਾ, ਨਹੀਂ ਹੋਵੇ। ਤੁਸੀਂ ਇੱਕ ਗੱਲ ਦੱਸੋ। ਤੁਸੀਂ ਜ਼ਾਹਿਰ ਹੈ ਉੱਥੇ ਇੱਕ ਉਹ ਸੁਸਾਇਟੀ 'ਚ ਰਹਿ ਕੇ ਵੀ ਆਏ ਹੋ, ਅਮਰੀਕਨ ਸੁਸਾਇਟੀ ਵਿੱਚ। ਔਰ ਤੁਸੀਂ ਇੱਕ ਗਹਿਰੀ ਨਜ਼ਰ ਵੀ ਰੱਖਦੇ ਹੋ, ਪੜ੍ਹਦੇ ਵੀ ਹੋ ਉਸ ਮਾਮਲੇ ਤੇ। ਅਮਰੀਕਾ ਦੇ ਵਿੱਚ ਜਿਹੜੀ ਆਵਾਮ ਹੈ, ਉਹਦਾ ਭਾਰਤ ਦਾ ਤਾਸੁਰ ਉੱਥੇ ਕੀ ਹੈ? ਔਰ ਤੁਸੀਂ ਇਸ ਦੌਰੇ ਤੋਂ ਬਾਅਦ ਕਿੱਦਾਂ ਲੈਂਦੇ ਹੋ, ਕਿੱਦਾਂ ਦੇਖਦੇ ਗਏ ਹੋ? ਦੇਖੋ, ਗੱਲ ਇਹ ਵੇ ਕਿ ਇੱਕ ਤੇ ਅਮਰੀਕਾ ਦੇ ਵਿੱਚ ਜਿਹੜੀ ਭਾਰਤ ਦੀ ਲੌਬੀ ਹੈ ਉਹ ਮਜ਼ਬੂਤ ਹੈ। ਇੱਥੇ ਦੀਆਂ ਜਿਹੜੀਆਂ ਇੰਪੋਰਟੈਂਟ ਐਕੈਡੈਮਿਕ ਇੰਸਟੀਟਿਊਸ਼ਨਸ ਨੇ ਉਹਨਾਂ ਵਿੱਚ ਵੀ ਬੜੀ ਤਾਦਾਦ ਚ ਨੇ। ਜਿਹੜੀ ਹੂੰ। ਉੱਥੇ ਭਾਰਤੀ ਕਮਿਊਨਿਟੀ ਹੈ ਉਹ ਆਪਣੇ ਤੌਰ ਤੇ ਬੜੀ ਸਟਰੋਂਗ ਹੈ। ਤੇ ਅਮਰੀਕਾ ਦੇ ਵਿੱਚ ਤੇ ਭਾਰਤ ਦਾ ਅਸਲ ਰਸੂਖ ਜਿਹੜਾ ਹੈ ਉਹ ਹੈ ਵੇ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ। ਇੱਕ ਤੁਹਾਨੂੰ ਹੋਰ ਸਵਾਲ ਕਰਾਂਗਾ ਕਿ ਅਸੀਂ ਗੱਲ ਕਰਦੇ ਪਏ ਹਾਂ ਅਮਰੀਕਾ ਦੀ, ਅਸੀਂ ਗੱਲ ਕਰਦੇ ਪਏ ਹਾਂ ਚਾਈਨਾ ਦੀ, ਰਸ਼ੀਆ ਦੀ, ਯਾਨੀ ਗਲੋਬਲ ਸਾਊਥ ਦੀ ਔਰ ਅਮਰੀਕਾ ਦੀ। ਇਹ ਸਾਰੀ ਸੂਰਤ ਹਾਲ ਵਿੱਚ ਇੱਕ ਖਾਮੋਸ਼ ਤਮਾਸ਼ਾਈ ਹੈ ਯੂਰਪ। ਯੂਰਪ ਹੂੰ ਪਤਾ ਨਹੀਂ ਦੌਰੇ ਮੋਦੀ ਦੇ ਨੂੰ ਔਰ ਓਵਰਆਲ ਇਹ ਸੂਰਤ ਹਾਲ ਨੂੰ ਕਿੱਦਾਂ ਦੇਖਦਾ ਹੈ, ਕੋਈ ਦੱਸੋਗੇ ਸਾਨੂੰ? ਦੇਖੋ, ਜਿਹੜਾ ਯੂਰਪ ਦੀ ਸੂਰਤ ਹਾਲ ਹੈ ਨਾ, ਯੂਰਪ ਦੇ ਅਕਸਰ ਮੁਲਕਾਂ ਨੇ ਤੇ ਅਮਰੀਕਾ ਦੇ ਪਿੱਛੇ ਚੱਲਣਾ ਹੁੰਦਾ ਹੈ। ਔਰ ਟਰੰਪ ਦੇ ਨਾਲ ਉਹ ਉਸ ਤਰ੍ਹਾਂ ਖੁਸ਼ ਤੇ ਨਹੀਂ, ਕਿਉਂਕਿ ਜਿਹੜੀ ਗਲੋਬਲਾਈਜੇਸ਼ਨ ਦੀ ਪਾਲਿਸੀ ਯੂਰਪ ਚਾਹੁੰਦਾ ਹੈ ਟਰੰਪ ਦੀ, ਉਹ ਨਹੀਂ। ਜਿਹੜੇ ਟੈਰਿਫਸ ਲਾਏ ਨੇ ਉਹ ਸਿਰਫ ਅਮਰੀਕਾ ਤੇ ਭਾਰਤ ਤੇ ਨਹੀਂ ਲੱਗੇ ਨਾ, ਉਹ ਤੇ ਯੂਰਪ ਦੇ ਮੁਲਕਾਂ ਤੇ ਵੀ ਲੱਗੇ ਨੇ। ਯੂਰਪ ਤੇ ਵੀ ਬਿਲਕੁਲ ਲੱਗੇ ਨੇ। ਯੂਰਪ ਦੇਖਿਓ, ਜਿਹੜੀ ਯੂਰਪ 'ਚ ਸਭ ਤੋਂ ਜ਼ਿਆਦਾ ਮਜ਼ਬੂਤ ਤਾਲੁਕਾਤ ਨੇ ਉਹ ਫਰਾਂਸ ਨਾਲ ਨੇ, ਇੰਡੀਆ ਦੇ। ਔਰ ਜ਼ਾਹਿਰ ਹੈ ਹੂੰ। ਬਾਕੀ ਮੁਲਕਾਂ ਦੇ ਨਾਲ ਵੀ ਹਨ। ਲੇਕਿਨ ਯੂਰਪ ਨੇ ਉਹ ਹੀ ਕਰਨਾ ਹੈ ਜੋ ਉਹਨਾਂ ਦਾ ਆਲਮੀ ਪਾਲਿਸੀ ਦੇ ਵਿੱਚ, ਸਪੈਸ਼ਲੀ ਜਿਸ ਮੁੱਦੇ ਦੇ ਉੱਤੇ ਹੁਣ ਬੜੀ ਟੈਨਸ਼ਨ ਬਣੀ ਅਮਰੀਕਾ ਦੀ ਬਜ਼ਾਹਿਰ ਤੇ ਭਾਰਤ ਦੀ, ਉਹ ਤੇ ਰੂਸ ਹੈ। ਕਿ ਰੂਸ ਤੋਂ ਹੂੰ। ਤੇਲ ਲੈ ਰਹੇ ਹੋ, ਰੂਸ ਨੂੰ ਇਕਨੋਮਿਕ ਫਾਇਦਾ ਦੇ ਰਹੇ ਹੋ, ਔਰ ਰੂਸ ਦਾ ਡਾਇਰੈਕਟ ਮੁਤੱਕਾ ਕਿਹਦੇ ਨਾਲ ਹੈ? ਯੂਰਪ ਨਾਲ ਹੈ। ਯੂਰਪ ਨਾਲ, ਯੂਰਪ ਨਾਲ। ਯੂਰਪ ਨਾਲ ਹੈ। ਲਿਹਾਜ਼ਾ ਜੀ ਹਾਂ। ਇੰਡੀਆ, ਤੁਸੀਂ ਸਹੀ ਕਹਿ ਰਹੇ ਸੋ ਕਿ ਬੜੀ ਮੁਸ਼ਕਲ ਸੂਰਤ ਹਾਲ ਦੇ ਵਿੱਚ। ਔਰ ਪਿਛਲੇ ਦਿਨਾਂ ਤੋਂ ਰੱਬੂ ਹੀ ਕੋਈ ਗੱਲ ਸਮਝ ਲਵੋ ਐਸੀ ਆਈ ਹੈ ਕਿ ਉਹਨਾਂ ਦੇ ਹਾਲਾਤ ਜਿਹੜੇ ਨੇ ਫਾਰਨ ਪਾਲਿਸੀ ਦੇ ਉਹ ਬੜੇ ਖਰਾਬ ਨੇ।